ਅੱਲਾ ਜਦੋਂ ਨਿਹਮਤ ਦਿੰਦਾ ਹੈ ਤੇ ਅਸੀਂ ਸ਼ੁਕਰਗੁਜ਼ਾਰੀ ਤੇ ਨਹੀਂ ਕਰਦੇ। ਸਾਡੇ ਸਿਰ 'ਚ ਦਰਦ ਹੈ, ਸਾਡੀ ਲੱਕ 'ਚ ਪੀੜ ਹੈਗੀ ਹੈ, ਬੱਚਿਆਂ ਦੀ ਸ਼ਾਦੀ ਕਰਨੀ ਹੈ, ਘਰ 'ਚ ਬਿਮਾਰੀਆਂ ਨਹੀਂ ਜਾਂਦੀਆਂ, ਤੂੰ ਕਿਸੇ ਨੂੰ ਦੱਸਣ 'ਚ ਕੋਈ ਠੀਕ ਹੋਏਗਾ? ਨਹੀਂ। ਸੱਲੂ ਅਲਲ ਹਬੀਬ ਸੱਲੱਲਾਹੁ ਤਆਲਾ ਅਲਾ ਮੁਹੰਮਦ। ਇੱਕ ਬਜ਼ੁਰਗ ਦੀ ਗੱਲ ਤੁਹਾਨੂੰ ਦੱਸਣਾ, ਉਹਨਾਂ 'ਚ ਇੱਕ ਬੜੀ ਚੰਗੀ ਆਦਤ ਸੀ। ਪਤਾ ਕੀ? ਉਹ ਦੁਆਵਾਂ ਕਰਦੇ ਰਹਿੰਦੇ ਸੀ। ਇਹਨਾਂ ਦਾ ਨਾਂ ਪਤਾ ਕੀ ਹੈ? ਇਹਨਾਂ ਦਾ ਨਾਂ ਹੈ ਮੁਹੰਮਦ ਬਿਨ ਮੁਨਕदिर ਰਹਿਮਤੁल्लाह अलैह। ਇਹਨਾਂ ਦਾ ਨਾਂ ਹੈ ਮੁਹੰਮਦ, ਔਰ ਮੁਹੰਮਦ ਨਾਂ ਸਭ ਤੋਂ ਉੱਚਾ। ਕਿਉਂ ਉੱਚਾ ਨਾ ਹੋਵੇ? ਕਿ ਮੇਰੇ ਨਬੀ ਦਾ ਨਾਂ ਹੈ। ਸੁਬਹਾਨ ਅੱਲਾਹ। ਸਾਰੇ ਨਾਵਾਂ ਤੋਂ ਪਿਆਰਾ ਨਾਮ ਮੁਹੰਮਦ ਨਾਮ ਸੱਲੱਲਾਹੁ अलैहि वसल्लम, ਕਿਉਂਕਿ ਇਹ ਨਾਮ ਮੇਰੇ ਰੱਬ ਨੇ ਆਪਣੇ ਮਹਿਬੂਬ ਦਾ ਰੱਖਿਆ। ਤੇ ਇਹ ਵੀ ਤੁਹਾਨੂੰ ਦੱਸਾਂ ਕਿ ਜਿਹਦਾ ਨਾਮ ਮੁਹੰਮਦ ਹੋਏਗਾ ਨਾ, क़यामत ਦੇ ਰੋਜ਼ ਜਦੋਂ ਰੱਬ ਦੀ ਬਾਰਗਾਹ 'ਚ ਹਾਜ਼ਰ ਹੋਏਗਾ, ਉਹਨੂੰ ਹੁਕਮ ਹੋਏਗਾ ਤੂੰ ਜੰਨਤ 'ਚ ਚਲਾ ਜਾ। ਔਰ अर्ज़ ਕਰੇਗਾ ਯਾ ਅੱਲਾ ਮੇਰੇ ਤੇ ਕੋਈ ਅਮਲ ਨਹੀਂ ਸੀ, ਮੈਨੂੰ ਜੰਨਤ ਦਾ ਹੁਕਮ ਹੋ ਰਿਹਾ, ਤੇਰੀ ਕਿੱਡੀ ਵੱਡੀ ਰਹਿਮਤ ਹੈ, ਇਹ ਕਿਸ ਵਜ੍ਹਾ ਨਾਲ? ਤੇ ਅੱਲਾਹ ਪਾਕ ਫਰਮਾਏਗੇ ਕਿ ਮੈਂ ਹਲਫ ਕੀਤਾ ਹੈ ਕਿ ਜਿਹਦਾ ਨਾਮ ਮੇਰੇ ਮਹਿਬੂਬ ਦੇ ਨਾਂ ਤੇ ਮੁਹੰਮਦ ਹੋਵੇਗਾ, ਮੈਂ ਉਹਨੂੰ ਜੰਨਤ 'ਚ ਦਾਖਲ ਕਰਾਂਗਾ। ਖੈਰ, ਮੈਂ ਤੁਹਾਨੂੰ ਬਜ਼ੁਰਗ ਦਾ ਵਾਕਿਆ ਦੱਸ ਰਿਹਾ ਸੀ। ਇਹਨਾਂ ਦਾ ਨਾਂ ਸੀ ਮੁਹੰਮਦ ਬਿਨ ਮੁਨਕदिर। ਇਹ ਇੱਕ ਬੰਦੇ ਵਾਸਤੇ ਦੁਆ ਕਰ ਰਹੇ ਸੀ ਰਹਿਮਤ ਦੀ ਕਿ ਯਾ ਅੱਲਾ ਤੇ ਰਹਿਮਤ ਕਰ, ਕਰਮ ਫਰਮਾ ਇਹਦੇ ਤੇ ਕਿਸੇ ਨੇ ਕਿਹਾ ਤੁਸੀਂ ਉਹਦੇ ਵਾਸਤੇ ਦੁਆ ਕਰਦੇ ਹੋ, ਉਹ ਤਾਂ ਬੜਾ ਗੰਦਾ ਆਦਮੀ, ਉਹ ਤਾਂ ਬੜਾ ਗਲਤ ਆਦਮੀ, ਉਹ ਤਾਂ ਗੁਨਾਹਗਾਰ ਆਦਮੀ। ਤੇ ਇਹਨਾਂ ਨੇ ਬਜ਼ੁਰਗਾਂ ਨੇ ਬੜੀ ਪਿਆਰੀ ਗੱਲ ਕੀਤੀ। ਇਹਨਾਂ ਨੇ ਐਸੀ ਜ਼ਬਰਦਸਤ ਜਵਾਬ ਦਿੱਤਾ। ਇਹਨਾਂ ਨੇ ਕਿਹਾ ਕਿ ਮੈਨੂੰ ਬੜੀ ਹਯਾ ਆਉਂਦੀ ਹੈ ਕਿ ਮੈਂ ਇਹ ਸਮਝਾਂ ਕਿ ਅੱਲਾ ਦੀ ਰਹਿਮਤ ਮਹਿਦੂਦ ਹੋ ਗਈ, ਅੱਲਾ ਦੀ ਰਹਿਮਤ ਆਪਣੇ ਬੰਦਿਆਂ ਵਾਸਤੇ, ਆਪਣੀ ਮਖਲੂਕ ਵਾਸਤੇ ਘੱਟ ਹੋ ਗਈ। ਨਹੀਂ। ਅੱਛਾ, ਇਹਦੇ 'ਚ ਹੁਣ ਅਸੀਂ ਗੌਰ ਕਰੀਏ ਕਿ ਸਾਡੇ ਵਾਸਤੇ ਇਹਦੇ 'ਚ ਕੀ ਸਬਕ ਹੈਗਾ। ਦੇਖੋ, ਕਿਸੇ ਬੰਦੇ ਦੀ ਕੋਈ ਗਲਤ ਆਦਤ ਹੈ, ਕੋਈ ਗੁਨਾਹ ਕਰਦਾ ਹੈ, ਕੋਈ ਖਤਾ ਕਰਦਾ ਹੈ, ਉਹਦੀ ਜਿਹੜੀ ਗਲਤ ਹਰਕਤ ਹੈ ਉਹ ਵਾਕਈ ਕਾਬਲੇ ਮਲਾਮਤ ਹੈ, ਗਲਤ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਗਲਤ ਹੈ। ਉਹਦੀ ਗਲਤ ਜਿਹੜੀ ਆਦਤ ਹੈ, ਬੁਰੀ ਆਦਤ ਹੈ, ਉਹਨੂੰ ਬੁਰਾ ਸਮਝਣਾ ਚਾਹੀਦਾ ਹੈ, ਲੇਕਿਨ ਸਾਨੂੰ ਬੰਦੇ ਨੂੰ ਬੁਰਾ ਨਹੀਂ ਸਮਝਣਾ ਚਾਹੀਦਾ। ਸਭ ਵਾਸਤੇ ਦੁਆ ਕਰਨੀ ਚਾਹੀਦੀ ਹੈ। ਮੇਰੇ ਨਬੀ ਸੱਲੱਲਾਹੁ अलैहि वसल्लम ਆਪਣੇ ਸਾਰੇ ਉਮਤੀਆਂ ਵਾਸਤੇ ਦੁਆਵਾਂ ਕਰਦੇ ਸੀ, ਸਾਰੇ ਉਮਤੀਆਂ ਵਾਸਤੇ। ਔਰ ਦੇਖੋ, ਅੱਲਾ ਦੀ ਰਹਿਮਤ ਹੈ, ਮੇਰੇ ਨਬੀ ਦੀ ਸ਼ਾਨ ਹੈ ਕਿ ਅੱਲਾ ਪਾਕ क़यामत ਦੇ ਦਿਨ ਆਪਣੇ ਮਹਿਬੂਬ ਨੂੰ ਇਜਾਜ਼ਤ ਦੇਗਾ ਔਰ ਮੇਰੇ ਨਬੀ ਗੁਨਾਹਗਾਰਾਂ ਦੀ ਸ਼ਫਾਅਤ ਕਰਨਗੇ। ਸੁਬਹਾਨ ਅੱਲਾਹ, ਸੁਬਹਾਨ ਅੱਲਾਹ। ਤਾਂ ਕਿਸੇ ਗੁਨਾਹਗਾਰ ਨੂੰ ਅਸੀਂ ਗੁਨਾਹਗਾਰ ਤੇ ਸਮਝੀਏ, ਮਗਰ ਉਹਦੇ ਨਾਲ ਨਫ਼ਰਤ ਨਾ ਕਰੀਏ, ਉਹਦੇ ਵਾਸਤੇ ਦੁਆ ਕਰੀਏ। ਅੱਲਾਹ ਪਾਕ ਉਹਦੇ ਸਦਕੇ ਨਾਲ ਸਾਡੇ ਤੇ ਰਹਿਮ ਕਰ ਦੇਗਾ। ਮੁਹੰਮਦ ਬਿਨ ਮੁਨਕदिर ਰਹਿਮਤੁल्लाह तआला अलैह ਦੀ ਇੱਕ ਹੋਰ ਬੜੀ ਚੰਗੀ ਆਦਤ ਮੈਂ ਤੁਹਾਨੂੰ ਦੱਸਾਂ। ਇਹਨਾਂ ਦੇ ਵਾਲਿਦ ਸਾਹਿਬ ਕਹਿੰਦੇ ਨੇ ਕਿ ਮੇਰਾ ਬੇਟਾ ਰਾਤ ਨੂੰ ਉੱਠ ਕੇ ਵਜ਼ੂ ਕਰਦਾ ਸੀ ਔਰ ਦੁਆ ਮੰਗਦਾ ਸੀ, ਅੱਲਾਹ ਤੋਂ ਸ਼ੁਕਰ ਅਦਾ ਕਰਦਾ ਸੀ, ਅੱਲਾਹ ਦੀ ਹਮਦ ਬਜਾ ਲਾਉਂਦਾ ਸੀ, ਅੱਲਾਹ ਦੀ ਸ਼ਾਨਾਂ ਬਿਆਨ ਕਰਦਾ ਸੀ, ਔਰ ਫਿਰ ਅੱਲਾਹ 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 ਉੱਚੀ ਆਵਾਜ਼ ਨਾਲ ਅੱਲਾਹ ਪਾਕ ਦਾ ਜ਼ਿਕਰ ਕਰਦਾ ਸੀ। ਤੇ ਮੈਂ ਉਹਨੂੰ ਪੁੱਛਿਆ ਕਿ ਪੁੱਤਰ ਕੀ ਗੱਲ, ਤੂੰ ਇੰਨੀ ਉੱਚੀ ਆਵਾਜ਼ ਨਾਲ ਜ਼ਿਕਰ ਕਰਨਾ ਹੈ? ਖੈਰ, ਕਿਹਾ ਕਿ ਅੱਬਾ ਜੀ ਗੱਲ ਹੈ ਕਿ ਮੇਰਾ ਪੜੋਸੀ ਜਿਹੜਾ ਹੈ ਨਾ, ਇਹ ਬਿਮਾਰ ਹੈ, ਇਹਨੂੰ ਦਰਦ ਤਕਲੀਫ ਹੁੰਦੀ ਤੇ ਜ਼ੋਰ ਜ਼ੋਰ ਦੀ ਆਵਾਜ਼ਾਂ ਕੱਢਦਾ ਹੈ, ਤੇ ਮੈਂ ਕਹਿਣਾ ਕਿ ਅੱਲਾ ਨੇ ਮੈਨੂੰ ਤੰਦਰੁਸਤੀ ਦਿੱਤੀ ਹੈ, ਅੱਲਾ ਨੇ ਨਿਅਮਤ ਦਿੱਤੀ ਕਿ ਮੈਂ ਚੰਗਾ ਭਲਾ, ਤੇ ਮੈਂ ਬੁਲੰਦ ਆਵਾਜ਼ ਨਾਲ ਅੱਲਾ ਦੀ ਯਾਦ ਕਰਨਾ। ਤੁਸੀਂ ਸਮਝੇ ਕਿ ਅੱਲਾ ਜਦੋਂ ਨਿਅਮਤ ਦਿੰਦਾ ਹੈ, ਆਪਣੀ ਅਤਾ ਕਰਦਾ ਹੈ, ਰਿਜ਼ਕ ਦਿੰਦਾ ਹੈ, ਔਲਾਦ ਦਿੰਦਾ ਹੈ, ਤੇ ਅਸੀਂ ਸ਼ੁਕਰਗੁਜ਼ਾਰੀ ਤੇ ਨਹੀਂ ਕਰਦੇ। ਉਹ ਜਦੋਂ ਜ਼ਰਾ ਜੀ ਤਕਲੀਫ ਆਂਦੀ ਹੈ, ਅਸੀਂ ਸ਼ਿਕਵੇ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨੂੰ ਗਿਲੇ ਕਰਨੇ ਆ। ਇਮਾਮ ਗਜ਼ਾਲੀ ਰਹਿਮਤੁल्लाह अलैह ਫਰਮਾਉਂਦੇ ਨੇ ਕਿ ਬੰਦੇ ਤੇ ਹੈਰਤ ਹੈ ਕਿ ਬੰਦੇ ਕੋਲ ਅੱਲਾ ਦੀ ਸ਼ਿਕਾਇਤ ਕਰਦਾ ਕਿ ਅੱਲਾ ਨੇ ਮੈਨੂੰ ਇਹ ਤਕਲੀਫ ਦਿੱਤੀ। ਤੇ ਇਹ ਚੰਗੀ ਆਦਤ ਨਹੀਂ ਕਿ ਅਸੀਂ ਆਪਣੀ ਪਰੇਸ਼ਾਨੀਆਂ ਲੋਕਾਂ ਨੂੰ ਦਸੀ। ਜਿਹੜੇ ਬਜ਼ੁਰਗ ਸੀ ਨਾ, ਅੱਲਾ ਵਾਲੇ ਸੀ, ਉਹ ਆਪਣੀ ਬਿਮਾਰੀ ਨੂੰ ਵੀ ਛੁਪਾਉਂਦੇ ਸੀ ਕਿ ਕਿਸੇ ਨੂੰ ਪਤਾ ਨਾ ਚਲੇ। ਇਹ ਚੰਗੀ ਆਦਤ ਨਹੀਂ। ਜਗ੍ਹਾ ਜਗ੍ਹਾ ਅਸੀਂ ਦੱਸਦੇ ਫਿਰਨੇ ਕਿ ਯਾਰ ਜੀ ਬੜੀ ਅੱਜ ਕੱਲ੍ਹ ਤੇ ਹਾਲਾਤ ਬੜੇ ਖ਼ਰਾਬ ਨੇ, ਬੜੀ ਪਰੇਸ਼ਾਨੀ ਹੈ ਨਾ, ਇਹ ਚੰਗੀ ਆਦਤ ਨਹੀਂ। ਨਬੀ ਦੇ ਆਸ਼ਕੋ, ਸਾਨੂੰ ਸਬਰ ਕਰਨਾ ਚਾਹੀਦਾ। ਰਾਬੀਆ ਬਸਰੀਆ ਰਹਿਮਤੁल्लाह अलैहा ਦਾ ਤੁਹਾਨੂੰ ਵਾਕਿਆ ਦੱਸਾਂ। ਇਹ ਬਹੁਤ ਅੱਲਾ ਦੀ ਨੇਕ ਬੰਦੀ ਗੁਜ਼ਰੀ। ਇਹਨਾਂ ਨੇ ਵੇਖਿਆ ਇੱਕ ਮੁੰਡੇ ਨੂੰ ਕਿ ਉਹਨੇ ਮੱਥੇ ਤੇ ਇੱਕ ਰੁਮਾਲ ਬੰਨਿਆ। ਨੇ ਪੁੱਤਰ ਕੀ ਗੱਲ ਹੈ?
ਮਾਈ ਸਾਹਿਬਾ ਨੇ ਉਹਨੂੰ ਪੁੱਛਿਆ, ਪੁੱਤਰ ਕੀ ਗੱਲ ਹੈ? ਕਹਿੰਦਾ ਅੰਮਾ ਜੀ ਕੀ ਦੱਸਾਂ ਤੁਹਾਨੂੰ, ਮੇਰੇ ਸਿਰ ਤੇ ਪੀੜ ਬਹੁਤ ਹੁੰਦੀ ਪਈ, ਬੜਾ ਦਰਦ ਹੋ ਰਿਹਾ ਹੈ। ਮੈਂ ਕਿਹਾ ਬੱਚਾ ਤੂੰ ਮੈਨੂੰ ਇਹ ਦੱਸ, ਤੈਨੂੰ ਮੇਰੇ ਮੌਲਾ ਨੇ ਇੰਨੇ ਅਰਸੇ ਤੱਕ ਸਿਹਤ ਦਿੱਤੀ, ਤੇਰੇ ਸਿਰ 'ਚ ਕਦੀ ਦਰਦ ਨਹੀਂ ਹੋਇਆ, ਤੈਨੂੰ ਤਕਲੀਫ ਨਹੀਂ ਆਈ, ਤੂੰ ਕਦੀ ਸ਼ੁਕਰ ਦੀ ਪੱਟੀ ਬੰਨੀ ਸੀ? ਤੇ ਹੁਣ ਤੈਨੂੰ ਜ਼ਰਾ ਜੀ ਤਕਲੀਫ ਆਈ ਹੈ ਤੇ ਤੂੰ ਪੱਟੀ ਬਣ ਕੇ ਘੁੰਮ ਰਿਹਾ ਕਿ ਮੇਰੇ ਸਿਰ 'ਚ ਦਰਦ ਹੈ, ਮੇਰੇ ਸਿਰ 'ਚ ਦਰਦ ਹੈ। ਇਹ ਅੱਲਾਹ ਵਾਲਿਆਂ ਦੀ ਗੱਲਾਂ ਨੇ ਔਰ ਗਹਿਰੀਆਂ ਗੱਲਾਂ ਨੇ, ਤੇ ਸਾਨੂੰ ਅੱਲਾਹ ਦਾ ਸ਼ੁਕਰਗੁਜ਼ਾਰ ਬੰਦਾ ਬਣਨਾ ਚਾਹੀਦਾ। ਤੇ ਉਹ ਪੱਟੀ ਬੰਨਣ 'ਚ ਕੋਈ ਹਰਜ ਨਹੀਂ ਹੈ, ਲੇਕਿਨ ਅਗਰ ਕੋਈ ਸ਼ਿਕਵਾ ਕਰ ਰਿਹਾ ਹੈ, ਸ਼ਿਕਾਇਤ ਕਰ ਰਿਹਾ ਕਿ ਅੱਲਾਹ ਨੇ ਮੈਨੂੰ ਤਕਲੀਫ 'ਚ ਪਾਇਆ ਹੈ, ਚਲੋ ਉਹਦੀ ਨੀਅਤ ਨਾ ਵੀ ਹੋਵੇ, ਜ਼ਾਹਿਰ ਤੇ ਹੋ ਰਿਹਾ ਨਾ, ਲੇਕਿਨ ਖੈਰ ਸਾਨੂੰ ਅੱਲਾਹ ਤਾਲਾ ਨਿਅਮਤ ਦੇਵੇ ਤੇ ਉਸ ਨਿਅਮਤ ਦਾ ਤੇ ਤਜ਼ਕਿਰਾ ਅਸੀਂ ਕਰੀਏ। ਸਾਨੂੰ ਤਕਲੀਫ ਪਹੁੰਚੀ ਹੈ, ਸਾਡੇ ਸਿਰ 'ਚ ਦਰਦ ਹੈ, ਸਾਡੀ ਲੱਕ 'ਚ ਪੀੜ ਹੈਗੀ ਹੈ, ਸਾਡੇ ਤੇ ਕਰਜ਼ੇ ਦਾ ਬੜਾ ਵਜ਼ਨ ਆ ਗਿਆ ਹੈ, ਬੱਚਿਆਂ ਦੀ ਸ਼ਾਦੀ ਕਰਨੀ ਹੈ, ਘਰ 'ਚ ਬਿਮਾਰੀਆਂ ਨਹੀਂ ਜਾਂਦੀਆਂ, ਤਾਂ ਕਿਸੇ ਨੂੰ ਦੱਸਣ 'ਚ ਕੋਈ ਠੀਕ ਹੋਏਗਾ? ਨਹੀਂ। ਅਸੀਂ ਅੱਲਾਹ ਦੀ ਬਾਰਗਾਹ 'ਚ ਜ਼ਾਰੀ ਕਰੀਏ, ਅਸੀਂ ਅੱਲਾਹ ਨੂੰ ਯਾਦ ਕਰੀਏ, ਉਹਦੀ ਬਾਰਗਾਹ 'ਚ ਦੁਆ ਕਰੀਏ, ਉਹਦੇ ਪਿਆਰੇ ਸੋਹਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਨੂੰ ਯਾਦ ਕਰਕੇ ਉਹਨਾਂ ਦੀ ਨਾਤਾਂ ਪੜ੍ਹੀਏ, ਆਂਸੂ ਬਹਾਈਏ, ਦੇਖੀਏ ਸਾਡੀ ਪਰੇਸ਼ਾਨੀਆਂ ਕਿਸ ਤਰ੍ਹਾਂ ਦੂਰ ਹੁੰਦੀਆਂ ਨੇ। ਅੱਲਾਹ ਪਾਕ ਰਹਿਮਤ ਫਰਮਾਏ, ਸਾਡੀਆਂ ਆਦਤਾਂ ਚੰਗੀਆਂ ਹੋ ਜਾਣ, ਅਸੀਂ ਚੰਗੇ ਹੋ ਜਾਈਏ। ਆਮੀਨ।